ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ 'ਚ ਮੈਸੇਜ ਨਾਲ। ਅੱਜ 6 ਜਨਵਰੀ 2014 21 ਪੋਹ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਸਾਡੀ ਪਹਿਲੀ ਈਮੇਲ ਆਈ ਹੈ ਪਿੰਡ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਪੰਜਾਬ ਤੋਂ ਵੀਰ ਚਮਕੌਰ ਸਿੰਘ ਜੀ ਦੀ, ਜਿਹੜੇ ਕਿ 25 ਵਰਿਆਂ ਦੇ ਹਨ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਸੱਚੋ ਸੱਚ 1 ਮਹੀਨਾ ਪਹਿਲਾਂ YouTube ਤੇ ਦੇਖਣਾ ਸ਼ੁਰੂ ਕੀਤਾ ਸੀ। ਹੁਣ ਤੱਕ ਮੈਂ ਤੁਹਾਡੇ ਜਿੰਨੇ ਵੀ YouTube ਤੇ ਐਪੀਸੋਡ ਹਨ ਮੈਂ ਸਾਰੇ ਦੇਖ ਚੁੱਕਾ ਹਾਂ। ਮੈਂ ਰੋਜ਼ਾਨਾ 2-3 ਘੰਟੇ ਤੋਂ ਵੀ ਵੱਧ ਸੱਚੋ ਸੱਚ ਦੇਖਦਾ ਸੀ। ਡਾਕਟਰ ਸਾਹਿਬ ਮੈਨੂੰ 1 ਮਹੀਨੇ ਪਹਿਲਾਂ ਤੱਕ ਇਹ ਲੱਗਦਾ ਸੀ ਕਿ ਖਾਲਿਸਤਾਨ ਮੂਵਮੈਂਟ ਬਿਲਕੁਲ ਖਤਮ ਹੋ ਗਈ ਹੈ, ਪਰ ਸੱਚੋ ਸੱਚ ਦੇਖ ਕੇ ਮੈਨੂੰ ਬਹੁਤ ਵੱਡੀ ਉਮੀਦ ਹੋਈ ਹੈ ਕਿ ਆਪਣਾ ਘਰ ਲੈਣ ਲਈ ਹੁਣ ਜ਼ਿਆਦਾ ਟਾਈਮ ਨਹੀਂ ਲੱਗੇਗਾ। ਹੁਣ ਤਾਂ ਪੰਜਾਬ ਵਿੱਚ ਸਿਰਫ ਇੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਸ਼ੇਰ ਦੀ ਲੋੜ ਹੈ। ਬਾਕੀ ਤਾਂ ਸਾਰੇ ਨੌਜਵਾਨ ਖਾਲਿਸਤਾਨ ਚਾਹੁੰਦੇ ਹਨ। ਇਹ ਮੈਨੂੰ ਕਈ ਵਾਰ ਮਹਿਸੂਸ ਹੋਇਆ। ਹੁਣ ਮੈਂ ਆਪਣਾ ਸਵਾਲ ਕਰਦਾ ਹਾਂ, ਜੇ ਇੰਡੀਅਨ ਟੀਵੀ ਚੈਨਲ ਭਾਈ ਗੁਰਬਖਸ਼ ਸਿੰਘ ਦੀ ਖਬਰ ਟੀਵੀ ਤੇ ਦਿਖਾਉਂਦੇ ਤਾਂ ਸੰਘਰਸ਼ ਨੂੰ ਨੁਕਸਾਨ ਹੋ ਸਕਦਾ ਸੀ। ਹੁਣ ਸੰਘਰਸ਼ ਕਾਮਯਾਬ ਹੋ ਗਿਆ ਹੈ। ਜੇ ਮੀਡੀਆ ਖਬਰਾਂ ਦਿਖਾਉਂਦਾ ਹੈ ਤਾਂ ਹਿੰਦੂਤਵੀ ਤਾਕਤਾਂ ਨੇ ਦਬਾਅ ਪਾ ਕੇ ਸਿੰਘਾਂ ਨੂੰ ਪੇਰੋਲ ਤੇ ਵੀ ਬਾਹਰ ਨਹੀਂ ਸੀ ਆਉਣ ਦੇਣਾ, ਭਾਵੇਂ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਸਿੱਖ ਕੌਮ ਨੂੰ ਵੀ ਭਾਈ ਗੁਰਬਖਸ਼ ਸਿੰਘ ਵਰਗੇ ਹੀਰੇ ਦਾ ਨੁਕਸਾਨ ਵੇਖਣਾ ਪੈਣਾ ਸੀ। ਮੈਨੂੰ ਮਾਫ ਕਰਨਾ, ਮੇਰੀ ਇੰਗਲਿਸ਼ ਕਮਜ਼ੋਰ ਹੈ। ਜੀ ਡਾਕਟਰ ਸਾਹਿਬ, ਇਹ ਸਾਡੇ ਨਵੇਂ ਵਰੇ ਦੀ ਪਹਿਲੀ ਈਮੇਲ ਹੈ ਜੀ। ਔਰ ਭਾਈ ਚਮਕੌਰ ਸਿੰਘ ਜਿਨ੍ਹਾਂ ਨੇ ਆਪਣੀ ਉਮਰ ਵੀ ਲਿਖੀ ਕਿ 25 ਸਾਲ ਦੇ ਨੇ ਜੀ। ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਪੰਜਾਬ ਤੋਂ ਉਹਨਾਂ ਨੇ ਲਿਖੇ। ਜੀ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਸਮਝਦੇ ਹਾਂ ਕਿ ਜਦੋਂ ਸਾਨੂੰ ਯੰਗਸਟਰਸ ਯੂਥ ਉੱਥੋਂ ਲਿਖਦਾ ਹੈ ਤੇ ਸਾਡੇ ਲਈ ਇਹ ਬੜੇ ਫਖਰ ਵਾਲੀ ਗੱਲ ਹੁੰਦੀ ਹੈ ਕਿ ਸਾਡਾ ਮੈਸੇਜ ਠੀਕ ਉਸ ਜਨਰੇਸ਼ਨ ਨੂੰ ਪਹੁੰਚ ਰਿਹਾ ਹੈ ਜੀ, ਜਿਨ੍ਹਾਂ ਤੱਕ ਪਹੁੰਚਾਉਣਾ ਸਾਡਾ ਮੁੱਖ ਮਕਸਦ ਹੈ ਜੀ। ਠੀਕ ਹੈ, ਸਾਡੀ ਜਨਰੇਸ਼ਨ ਅਸੀਂ ਜਿਵੇਂ ਮੈਂ ਕਹਿੰਦਾ ਹਾਂ ਕਿ ਵੀ ਅਸੀਂ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਪਹੁੰਚੇ ਹੋਏ ਹਾਂ ਜੀ ਜੀ, ਔਰ ਕਿਸੇ ਵੀ ਮੂਵਮੈਂਟ ਦੀ, ਕਿਸੇ ਵੀ ਸੰਘਰਸ਼ ਦੀ, ਕਿਸੇ ਵੀ ਆਜ਼ਾਦੀ ਲਹਿਰ ਦੀ ਕਾਮਯਾਬੀ ਇਹ ਹੁੰਦੀ ਹੈ ਕਿ ਉਸ ਤੋਂ ਅਗਲੀ ਪੀੜ੍ਹੀ, ਉਸ ਤੋਂ ਅਗਲੀ ਜਨਰੇਸ਼ਨ ਝੰਡਾ ਚੁੱਕ ਲੇ, ਜਿਹਨੂੰ ਝੰਡਾ ਬਰਦਾਰ ਅਸੀਂ ਕਹਿੰਦੇ ਹਾਂ ਜੀ। ਉਹ ਔਰ ਅੰਗਰੇਜ਼ੀ 'ਚ ਕਹਿੰਦੇ ਨੇ ਸਟੈਂਡਰਡ ਬੀਅਰਰ, ਸਟੈਂਡਰਡ ਝੰਡੇ ਨੂੰ ਕਹਿੰਦੇ ਜਿਨ੍ਹਾਂ ਨੇ ਝੰਡਾ ਚੁੱਕ ਲਿਆ। ਜੀ ਜੀ, ਸੋ ਜਦੋਂ 25 ਸਾਲਾਂ ਦੇ ਗੱਭਰੂ ਮੁਟਿਆਰਾਂ ਪੰਥ ਦੀ ਗੱਲ ਕਰਦੀਆਂ ਨੇ, ਉਹਨਾਂ ਦੇ ਮਨ ਦੇ ਵਿੱਚ ਪੰਥ ਦੀ ਆਜ਼ਾਦੀ ਦਾ ਚਾਅ ਹੁੰਦਾ ਹੈ ਔਰ ਅਸੀਂ ਉਸ ਤੋਂ ਵੀ ਈਵਨ ਛੋਟੀ ਉਮਰ ਦੇ ਬੱਚੇ 7 ਸਾਲ 8 ਸਾਲ ਦੇ ਜਦੋਂ ਗੱਲ ਕਰਦੇ ਨੇ, ਇੱਕ ਕਪਲ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਪਹਿਲੀ ਵਾਰ ਦਿੱਲੀ 에ਅਰਪੋਰਟ ਤੇ ਉਤਰੇ ਜੀ, ਉਹ ਭੈਣ ਜੀ ਗੱਲ ਸੁਣਾ ਰਹੇ ਸੀ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹਮੇਸ਼ਾ ਜਿਹੜੇ ਪ੍ਰੋਟੈਸਟ UN ਦੇ ਬਾਹਰ ਹੁੰਦੇ ਨੇ ਉਹਦੇ 'ਚ ਵੀ ਆਉਂਦੇ ਨੇ ਲਗਾਤਾਰਤਾ ਨਾਲ। ਔਰ ਜਿਉਂ ਹੀ ਬੱਚਿਆਂ ਨੇ ਉੱਥੇ ਉਹ ਦਿੱਲੀ ਉਤਰੇ 에ਅਰਪੋਰਟ ਤੇ ਕਸਟਮ ਵਾਲਿਆਂ ਦੇ ਤਿਰੰਗਾ ਝੰਡਾ ਲੱਗਿਆ ਸੀ ਤੇ ਉਹ 3-4 ਸਾਲ ਦਾ ਬੱਚਾ ਤੋਤਲੀ ਆਵਾਜ਼ 'ਚ ਆਪਣੀ ਮੰਮੀ ਨੂੰ ਕਹਿੰਦਾ, ਮੰਮੀ ਖਾਲਿਸਤਾਨ ਖਾਲਿਸਤਾਨ। ਉਹ ਝੰਡੇ ਤਾਂ ਉਹਨਾਂ ਨੇ ਹੁਣ ਪ੍ਰੋਟੈਸਟ ਹੀ ਦੇਖੇ ਹੁੰਦੇ ਨੇ ਵੀ ਖਾਲਿਸਤਾਨ ਦਾ ਝੰਡਾ ਲਹਿਰਾ ਰਿਹਾ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਾਰਟ ਅਸੀਂ ਬੱਚਿਆਂ ਨੂੰ ਵੀ ਦਿੰਦੇ ਹਾਂ, ਗੁੜਤੀ ਦੇ ਵਿੱਚ ਨਹੀਂ ਸਗੋਂ ਉਹਨਾਂ ਨੂੰ ਨਾਲ ਲਿਆ ਕੇ ਪੰਥਕ ਸਮਾਗਮਾਂ ਦੇ ਵਿੱਚ ਇਹ ਗੱਲ ਨੂੰ ਲਗਾਤਾਰਤਾ ਨਾਲ ਅੱਗੇ ਤੋਰਦੇ। ਵੀਰ ਚਮਕੌਰ ਸਿੰਘ ਜੀ ਨੇ ਲਿਖਿਆ ਵੀ ਉਹਨਾਂ ਨੇ YouTube ਦੇ ਉੱਤੇ ਸਾਡੇ ਅੱਡ-ਅੱਡ ਸੱਚੋ ਸੱਚ ਦੇ ਪਿਛਲੇ 1 ਸਾਲ ਦੇ ਐਪੀਸੋਡ ਦੇਖੇ। ਉਹਨਾਂ ਨੂੰ ਇਹ ਹੁਣ ਵਿਸ਼ਵਾਸ ਹੈ ਕਿ ਖਾਲਿਸਤਾਨ ਬਣਨ ਤੋਂ ਕੋਈ ਤਾਕਤ ਦੁਨੀਆ ਦੀ ਰੋਕ ਨਹੀਂ ਸਕਦੀ ਜੀ। ਉਹਨਾਂ ਨੇ ਇਹ ਵੀ ਆਪਣੇ ਤੌਰ ਤੇ ਕਨਕਲੂਜਨ ਕੱਢਿਆ ਕਿ ਨੌਜਵਾਨ ਤਾਂ ਖਾਲਿਸਤਾਨ ਚਾਹੁੰਦੇ ਨੇ ਪਰ ਉਹ ਕਿਸੇ ਸੰਤ ਭਿੰਡਰਾਂਵਾਲਿਆਂ ਵਰਗੇ ਸ਼ੇਰ ਦੀ ਉਡੀਕ 'ਚ ਨੇ। ਮੈਂ ਸਮਝਦਾ ਵੀ ਸੰਤ ਭਿੰਡਰਾਂਵਾਲੇ ਆਪਣਾ ਕੰਮ ਕਰ ਚੁੱਕੇ ਨੇ। ਉਹਨਾਂ ਨੇ ਆਪਣਾ ਕੰਮ ਕਰਕੇ ਕੌਮ ਦੇ ਸਾਹਮਣੇ ਨਿਸ਼ਾਨਾ ਸਪਸ਼ਟ ਕਰਕੇ ਰੱਖ ਦਿੱਤਾ ਹੈ ਆਪਣੀ ਸ਼ਹਾਦਤ ਦੇ ਨਾਲ ਜੀ। ਸੋ ਹੁਣ ਕਿਸੇ ਨੂੰ ਉਡੀਕਣ ਦੀ ਲੋੜ ਨਹੀਂ ਹੈ। ਇਹ ਉਡੀਕਣ ਵਾਲਾ ਕੰਮ ਜਿਹੜਾ ਹੈ ਜਾਂ ਕੋਈ ਫਲਾਣਾ ਆ ਜਾਏ ਜਾਂ ਕਈ ਵਾਰੀ ਗੁਰਪੁਰਬਾਂ ਦੇ ਵੀ ਅਸੀਂ ਨਜ਼ਮਾਂ ਪੜ੍ਹਦੇ ਹਾਂ ਕਿ ਬਾਬਾ ਨਾਨਕ ਆ ਜਾ ਆ ਕੇ ਦੇਖ ਕੀ ਹੈ ਜੀ, ਜਾਂ 10ਵੇਂ ਪਾਤਸ਼ਾਹ ਨੂੰ ਅਸੀਂ ਕਹਿੰਦੇ ਹਾਂ ਕਿ ਪਾਤਸ਼ਾਹ ਆ ਜਾ ਇੱਕ ਵਾਰੀ ਫਿਰ। ਗੁਰੂ ਸਾਹਿਬਾਨ ਨੇ ਉਹ ਆਏ ਇਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਜਦੋਂ ਅਸੀਂ ਇਹ ਰੋਜ਼ਾਨਾ ਅਰਦਾਸ ਪੜ੍ਹਦੇ ਹਾਂ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਹਿ ਖੋਜ ਸ਼ਬਦ ਮੈਲੇ। ਸੋ ਕਿਤੇ ਗਏ ਨਹੀਂ ਨੇ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬੈਠੇ ਨੇ। ਤੇ ਜਿਹੜਾ ਉਹਨਾਂ ਨੇ ਆਪਣੇ ਜੀਵਨ ਦੇ ਨਾਲ ਜਿਹੜਾ ਇਤਿਹਾਸ ਸਿਰਜਿਆ, ਆਪਣੇ ਜੀਵਨ ਦੇ ਵਿੱਚ ਜੋ ਸਿੱਖਾਂ ਨੂੰ ਦਿੱਤਾ, ਉਹ ਖਾਲਸਾ ਪੰਥ ਦੇ ਵਿੱਚ 10ਵੇਂ ਪਾਤਸ਼ਾਹ ਜਦੋਂ ਇਹ ਫਰਮਾਉਂਦੇ ਨੇ
कि खालसा मेरो सतगुर पूरा, खालसा मेरो सज्जन सूरा, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। जिवें समुंदर दे विच पानी दीयां बूंदां एक दूसरे विच ओत प्रोत ने, इवें मैं खालसे दे विच बैठा होया। तो फिर असी किस नूं उडीकदे? सो असी समझते हैं कि नौजवान साडे जिहड़े ने वो ऑर्गेनाइज होण, अपनी समर्था, अपने निशाने इस प्रति पूरी तरह अपना लेखा जोखा करन और कौमी आज़ादी के संघर्ष दे विच जिहड़ा फिर कुद पैण, कुर्बानी के रस्ते नूं चुणन। और वो कुर्बानी जरूरी नहीं शहादत दे नाल हुंदी है। कुर्बानी जो तुसी अपना जीवन समर्पित करदे हो, तुसी अपने जीवन का निशाना बनाते हो, किसी भी तरीके नाल है। कोई कलम चला रहा है, कोई होर ढंग तरीके नाल है, किसी ने शहीदी का रस्ता चुन लिया कि भाई उन्होंने दुष्टां नूं सज़ा देनी। सो असीं समझते हैं भी हुण किसी नूं ढीकण दा टाइम नहीं है। ये खुद ही हर कोई ये समझे कि असीं गुरु के सिंह हैं, गुरु की सिंघणी है और असीं अपना फर्ज अदा करने। और उहदे च उन्होंने अखीर दे विच अपना सवाल ये पुछया कि भी जिहड़ा इंडियन मीडिया ने भाई गुरबख्श सिंह होरां दे वर्त नूं जिहड़ा 44 दिन चलिया कवर नहीं कीता है, उन्हां दा ये सोचना है भी ये साडे लई एक जिन्हों अंग्रेजी च कहंदे ने ब्लैसिंग इन डिसगाइज कि भी एक चंगी गल ही सी, क्योंकि जे मीडिया गल नूं चुकदा ते साडी मंग दे खिलाफ हिंदूत्वी जिहड़े ने वो भी जथेबंद हुंदे ते जिहड़े वो भाई साहब पैरोल ते 4 वीर आए ने उन्हां दी पैरोल दे खिलाफ भी वो आवाज़ चुकदे। और उन्हां दा ये कहना है भी क्योंकि मीडिया ने रौला नहीं पाया इसलिए जिहड़ी गल है विरोध नहीं होया। मैं समझदा भी ये मीडिया की तो जहनीयत ये नहीं भी अज नहीं उन्होंने ठीक उन्होंने प्रोजेक्ट किया, अगों भी इवें ही करनगे, पहलां भी इवें ही करते रहे ने। जिहड़ी घटना घट गिणतियां दे फायदे च जाती है उन्होंने मीडिया ब्लैंक आउट कर दिंदा, उसकी रिपोर्ट ही नहीं करते। बाकी असीं ये समझते हैं भी ये सिर्फ इसलिए नहीं कि जी गवर्नमेंट ने क्योंकि हिंदू जथेबंदियां जथेबंद नहीं हुई तो इसलिए गवर्नमेंट ने जिहड़ा है वो उन्होंने पैरोल ते छड्ड दित्ता, नहीं। एक कौम खलोती है, मीडिया और नो मीडिया। इस वारी सोशल मीडिया ने बहुत वड्डा रोल अदा किया। किवें दुनिया भर दे विच किते भुख हड़ताल ते नौजवान बच्चे बच्चियां बैठे ने, किते प्रोटेस्ट हो रहे ने, किते कैंडल लाइट विजल हो रहे ने, किते होर जिहड़ी है जागरूकता दे नाल जिहड़ियां ने कार्रवाइयां हो रही हैं। और पंजाब दे विच भी जे पंजाब यूनिवर्सिटी चंडीगढ़ तो 300-400 नौजवान बच्चे बच्चियां जलूस कढ़ के पहुँचते हैं, पंजाबी यूनिवर्सिटी पटियाला तो आते हैं, यंगस्टर्स आ रहे हैं, कन्नां च मुंदरां पाउण वाला जिहड़ा विगड़िया ग्रुप ने वो भी हौली हौली आने शुरू होए ने। पंजाब दे सारे कलाकार उत्थे पहुँच रहे हैं, रोज़ाना 5-7 हज़ार का लंगर बनना शुरू हो गया अखीरले हफ्तियां दे विच। सो ये एक जागरूकता की गल सी और एजेंसियां ने हिसाब किताब जिहा लाया कि बजाए कि सिखां दी मूवमेंट एक नवें दौर च दाखिल होए इस नूं इत्थे ही किल कर दिता जाए। उन्होंने सिंह साहब नूं वरत्या मोहरे के तौर पर और अखीरले दिनां च इहनूं कन्फ्यूज़ भी करने का यतन किया। पर फिर भी असी समझते हैं भी 4 ਸਿੰਘਾਂ ਦਾ पैरोल ते आ जाना इस नूं असीं भाई गुरबख्श सिंह होरां दी दृढ़ता, उन्हां दी भुख हड़ताल की सफलता कह सकते हैं। सो वीर चमकौर सिंह जी का बहुत बहुत धन्यवाद कि उन्होंने सानू पंजाब तो लिखिया। जी डॉक्टर साहब, साडी अगली ईमेल बर्मिंगम यूके तो भैन हरिंदर कौर बैंस जी दी है। इन्हां ने TV 84 स्टाफ नूं नवें बरे दी ਵਧਾਈ ਦਿੱਤੀ है ਅਤੇ इस चैनल की चढ़ती कला ਲਈ शुभकामनावां भी दित्तियां ਹਨ। इन्हां दा सवाल है, भाई गुरबख्श सिंह की 44 दिन की भुख हड़ताल का असी किवें मुलांकन करते हाँ? इस बारे अड विचार फेसबुक ਅਤੇ होर सोशल मीडिया ते प्रगटाए जा रहे हैं। असी इस दियां प्राप्तियां ਅਤੇ नुकसान बारे की राय रखते हैं? जी डॉक्टर साहब। भैन जी हरिंदर कौर जी का बहुत बहुत धन्यवाद। उन्होंने सानू बर्मिंगम यूके तो लिखे जी। उन्हों वालों दित्तियां गई TV 84 नूं शुभकामनावां, नवें साल की ਵਧਾਈ। असी उन्हों धन्यवाद करते जी। उन्होंने भी मुबारकबाद। सतगुरु पंथ दे लई ये वरा सुहंडना करे, कौम अपनी आज़ादी की मंजिल के करीब आए। जी बिल्कुल। और सानू अपने सारे ये जिहड़े वैलविशर ने दूर दराडे बैठे वीर भैणां जिहड़े TV 84 नूं जिन्हें कि एक वारा मुकम्मल किया अपनियां शुभकामनावां दिंदे ने, यही साडा एसैट ने, यही साडा सरमाया ने और सानू इन्हां ते बड़ा माण है जी। उन्होंने सवाल बड़ा सिंपल पूछया कि 44 दिनां दी जिहड़ी भुख हड़ताल भाई गुरबख्श सिंह जी दी
ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਜਿਨ੍ਹਾਂ ਨੇ ਜੇਲ੍ਹ ਟਰਮਸ ਆਪਣੀਆਂ ਪੂਰੀਆਂ ਕਰ ਲਈਆਂ ਸੀ, ਉਸ ਦਾ ਅਸੀਂ ਕਿਵੇਂ ਮੁਲਾਂਕਣ ਕਰਦੇ ਹਾਂ ਜੀ। ਔਰ ਮੈਂ ਇਹ ਵੀ ਦੱਸ ਦਿਆਂ ਕਿ ਇਸ ਨਾਲ ਸੰਬੰਧਿਤ ਬਹੁਤ ਸਾਰੀਆਂ ਈਮੇਲਸ ਆਈਆਂ ਨੇ, ਅਸੀਂ ਸਿਰਫ ਕੁਝ ਪਿਕ ਕੀਤੀਆਂ, ਬਹੁਤ ਸਾਰੀਆਂ ਅਸੀਂ ਰਿਪੀਟ ਨਹੀਂ ਕਰਾਂਗੇ ਕਿਉਂਕਿ ਉਹੀ ਸਵਾਲ ਇੱਕ ਜਾਂ ਦੂਸਰੇ ਤਰੀਕੇ ਨਾਲ ਪੁੱਛਿਆ ਗਿਆ ਜੀ। ਕਿਉਂਕਿ ਇਸ ਬਾਰੇ ਫੇਸਬੁੱਕ ਦੇ ਉੱਤੇ ਕਾਫੀ ਨੈਗੇਟਿਵ ਗੱਲਾਂ ਵੀ ਹੋਈਆਂ, ਕੁਛ ਨੇ ਇਹਨੂੰ ਬਿਲਕੁਲ ਫੇਲ ਮੂਵਮੈਂਟ ਕਹਿਣ ਦਾ ਯਤਨ ਕੀਤਾ ਹੈ, ਕੁਛ ਨੇ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਸਿੰਸੈਰਿਟੀ ਤੇ ਸ਼ੱਕ ਕੀਤਾ ਹੈ, ਕਿਸੇ ਨੇ ਜਿਹੜੇ 5 ਮੈਂਬਰ ਇਸ ਨੂੰ ਚਲਾ ਰਹੇ ਸੀ ਕਮੇਟੀ ਉਹਨਾਂ ਦੀ ਫੇਲਿਅਰ ਦੀ ਗੱਲ ਕੀਤੀ, ਕਿਸੇ ਨੇ ਸਿੰਘ ਸਾਹਿਬ ਨੂੰ ਝੰਬਿਆ ਉਹਨਾਂ ਦੇ ਰੋਲ ਦੇ ਲਈ, ਕਿਸੇ ਨੇ ਅਕਾਲੀਆਂ ਨੂੰ ਕ੍ਰੈਡਿਟ ਦਿੱਤਾ, ਕਿਸੇ ਨੇ ਉਹਨਾਂ ਦਾ ਜਿਹੜੀ ਹੈ ਉਹ ਮੰਜੀ ਠੋਕੀ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ। ਸੋ ਇਸ ਕਿਸਮ ਦੇ ਕਨਫਿਊਜ਼ਨ ਚੋਂ ਹੀ ਜਿਹੜਾ ਫਿਰ ਬਹੁਤ ਸਾਰੇ ਜਿਹੜੇ ਯੰਗਸਟਰਸ ਨੇ ਖਾਸ ਤੌਰ ਤੇ ਉਹਨਾਂ ਦੇ ਵਿੱਚ ਇੱਕ ਪੰਬਲ ਪੂਸਾ ਵੀ ਆਇਆ ਜੀ। ਮੈਂ ਨਿਰਪੱਖਤਾ ਦੇ ਨਾਲ ਇਹ ਮਹਿਸੂਸ ਕਰਦਾ ਹਾਂ ਕਿ ਦੇਖੋ ਇਹ ਵੀ ਇੱਕ ਸਾਡੀ ਸਮੱਸਿਆ ਹੈ, ਕੌਮੀ ਸਮੱਸਿਆ ਹੈ, ਔਰ ਮੈਂ ਭਾਈ ਗੁਰਬਖਸ਼ ਸਿੰਘ ਦੇ ਹਵਾਲੇ ਨਾਲ ਇਹ ਗੱਲ ਨਹੀਂ ਕਹਿ ਰਿਹਾ, ਮੈਂ ਇੱਕ ਜਨਰਲ ਕਾਮੈਂਟ ਕਰਨ ਲੱਗਾ ਜੀ ਕਿ ਬਹੁਤ ਵਾਰ ਅਸੀਂ ਜਿਹੜਾ ਇੱਕ ਰੋਲ ਕਿਸੇ ਦਾ ਹੁੰਦਾ ਹੈ, ਕੋਈ ਰੋਲ ਨਿਭਾ ਰਿਹਾ ਹੁੰਦਾ ਹੈ ਜੀ, ਅਸੀਂ ਉਸ ਤੋਂ ਆਸਾਂ ਦੀ ਬਹੁਤ ਵੱਡੀ ਜਿਹੜੀ ਹੈ ਫਿਰ ਲਿਸਟ ਆਪਣੇ ਮਨ 'ਚ ਬਣਾ ਲੈਂਦੇ ਜੀ। ਤੇ ਫਿਰ ਜਦੋਂ ਸਾਨੂੰ ਲੱਗਦਾ ਹੈ ਕਿ ਵੀ ਜੋ ਅਸੀਂ ਬਣਾਇਆ ਸੀ ਆਸਾਂ ਦਾ ਵੱਡਾ ਇੱਕ ਲਿਖਿਆ ਸੀ ਪਲੰਦਾ, ਉਹ ਪੂਰਾ ਨਹੀਂ ਹੋਇਆ, ਤੇ ਫਿਰ ਜੋ ਪੂਰਾ ਹੋਇਆ ਹੁੰਦਾ ਹੈ ਅਸੀਂ ਉਹਦਾ ਵੀ ਕ੍ਰੈਡਿਟ ਦੇਣ ਨੂੰ ਤਿਆਰ ਨਹੀਂ ਹੁੰਦੇ ਔਰ ਅਸੀਂ ਫਿਰ ਸਭ ਕੁਝ ਨੈਗੇਟ ਕਰਨਾ ਸ਼ੁਰੂ ਕਰ ਦਿੰਦੇ ਜੀ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਵੀ ਪਹਿਲੇ 2 ਹਫ਼ਤੇ ਤਾਂ ਉਹਨੂੰ ਬਿਲਕੁਲ ਇਗਨੋਰ ਕੀਤਾ। ਗੁਰਬਖਸ਼ ਸਿੰਘ ਨੂੰ ਕੋਈ ਨਹੀਂ ਸੀ ਉਹਨਾਂ ਦੇ ਹੜਤਾਲ ਬਾਰੇ ਜਾਣਦਾ ਜਾਂ ਉਹਦੀ ਸਪੋਰਟ 'ਚ ਗਿਆ। 2 ਹਫ਼ਤੇ ਤੋਂ ਬਾਅਦ ਇਹ ਪਿਕ ਕਰਨੀ ਗੱਲ ਸ਼ੁਰੂ ਹੋਈ, ਬਾਹਰਲੇ ਮੀਡੀਆ 'ਚ ਚਰਚਾ ਹੋਈ, ਜਦੋਂ ਤੱਕ 6 ਹਫ਼ਤੇ ਪਹੁੰਚੇ 44 ਦਿਨ ਤੋਂ ਪਹਿਲਾਂ, ਤੇ ਉਦੋਂ ਤੱਕ ਇਹ ਪੀਕ ਵੱਲ ਜਾ ਰਹੇ ਸੀ। ਉਦੋਂ ਫਿਰ ਕਈਆਂ ਨੂੰ ਇੱਕਦਮ ਆਸ ਸ਼ੁਰੂ ਹੋਈ ਕਿ ਇਸ ਦੇ ਵਿੱਚ ਲੋਕ ਲਹਿਰ ਬਣਨ ਦੀ ਤੌਫੀਕ ਹੈ, ਕਿ ਇਹ ਇੱਕ ਪੂਰੀ ਮੂਵਮੈਂਟ ਬਣ ਸਕਦੀ ਹੈ ਜੇ ਕੌਮ ਇਸੇ ਤਰ੍ਹਾਂ ਜੁੜਦੀ ਰਹੇ। ਔਰ ਅਸੀਂ ਸ਼ੁਰੂ ਦੇ ਪੀਰੀਅਡ 'ਚ ਇਹ ਗੱਲ ਕਹੀ ਸੀ, ਇਹ ਪਤਾ ਨਹੀਂ ਕਿੰਨਿਆਂ ਕੁ ਨੇ ਸੁਣੀ ਜਾਂ ਕਿੰਨਿਆਂ ਕੁ ਨੂੰ ਇਸ ਦਾ ਅਹਿਸਾਸ ਸੀ। ਅਸੀਂ ਇਹ ਕਿਹਾ ਸੀ ਕਿ ਬਾਦਲਾਂ ਨੂੰ ਅੰਡਰ ਐਸਟੀਮੇਟ ਨਾ ਕਰੋ, ਉਹ ਪੁਰਾਣਾ ਘਾਗ ਹੈ ਬਾਦਲ, 50 ਸਾਲ ਤੋਂ ਚੰਬੜਿਆ ਹੋਇਆ ਪੰਥ ਨੂੰ ਮਗਰਮੱਛ ਦੀ ਤਰ੍ਹਾਂ ਨਿਗਲ ਵੀ ਰਿਹਾ ਹੈ, ਬਹੁਤਿਆਂ ਨੂੰ ਪੀੜ ਵੀ ਨਹੀਂ ਹੋ ਰਹੀ ਕਿਉਂਕਿ ਮਗਰਮੱਛ ਸਿੱਧਾ ਹੀ ਲੈ ਜਾਂਦਾ ਢਿੱਡ 'ਚ, ਅੰਦਰ ਜਾ ਕੇ ਉਹਨਾਂ ਨੂੰ ਤੋੜਦਾ। ਜੋ ਕੋਈ ਦੰਦਾਂ ਨਾਲ ਚੱਬੇ, ਕੋਈ ਆਵਾਜ਼ ਤਾਂ ਨਿਕਲਦੀ ਆ, ਕੋਈ ਚੱਬ ਰਿਹਾ ਤਾਂ ਨਿਗਲਿਆ ਹੋਇਆ ਪੰਥ ਨੂੰ ਜੀ। ਪਰ ਸਾਨੂੰ ਇਹ ਸੀ ਕਿ ਵੀ ਇਹ ਬੇਵਕੂਫ ਨਹੀਂ ਹੈਗੇ, ਬੇਈਮਾਨ ਨੇ, ਬੇਵਕੂਫ ਨਹੀਂ ਨੇ। ਔਰ ਇਹਨਾਂ ਨੇ ਸਿੰਘ ਸਾਹਿਬ ਨੂੰ, ਔਰ ਸ਼ਬਦ ਵੀ ਮੈਂ ਇਹੀ ਵਰਤੇ ਸੀ ਕਿ ਅਖੀਰਲਾ ਟਰੰਪ ਕਾਰਡ ਰੱਖਿਆ ਹੈ, ਇਹਨਾਂ ਕੋਲ ਟਰੰਪ ਕਾਰਡ ਹੈ ਕਿ ਇਹ ਪਹਿਲਾਂ ਤਾਂ ਉਹਨੂੰ ਇਗਨੋਰ ਹੀ ਕਰਨਗੇ, ਫਿਰ ਦਬਾਅ ਬਣਾਉਣਗੇ, ਜਿਵੇਂ ਚੁੱਕ ਕੇ ਲੈ ਗਏ ਰਾਤ, ਫਿਰ ਜੇ ਉਹ ਕੰਮ ਨਾ ਚੱਲਿਆ ਫਿਰ ਮਿਸ ਇਨਫੋਰਮੇਸ਼ਨ ਦੇਣਗੇ, ਜਿਵੇਂ ਮੱਕੜ ਨੇ ਕਿਹਾ ਜੀ ਕੜਾਹ ਖਾਂਦਾ ਹੈ, ਕਿਸੇ ਨੇ ਕਿਹਾ ਜੀ ਜੂਸ ਪੀਂਦਾ ਹੈ, ਕਿਸੇ ਨੇ ਕਿਹਾ ਜੀ ਕੁਝ ਹੋਰ ਹੋਇਆ। ਵੀ ਜੇ ਇਹ ਵੀ ਨਾ ਹੋਇਆ ਤਾਂ ਫਿਰ ਇਹ ਸਿੰਘ ਸਾਹਿਬ ਤੋਂ ਫਤਵਾ ਹੁਕਮਨਾਮੇ ਦੇ ਨਾਂ ਥੱਲੇ ਜਾਰੀ ਕਰਵਾ ਦੇਣਗੇ ਕਿ ਜੀ ਇਹ ਗੈਰ ਪੰਥਕ ਹੈ। ਹਾਲਾਂਕਿ ਸ਼ੁਰੂ 'ਚ ਵੀ ਸਿੰਘ ਸਾਹਿਬ ਨੇ ਕਿਹਾ, ਅਕਾਲ ਤਖ਼ਤ ਸਾਹਿਬ ਜਿੱਥੇ ਜੀ ਇਹ ਸਿਧਾਂਤਕ ਤੌਰ ਤੇ ਭੁੱਖ ਹੜਤਾਲ ਰੱਖਣੀ ਜਾਇਜ਼ ਨਹੀਂ ਹੈਗੀ, ਪਰ ਉਸ ਗੱਲ ਨੂੰ ਬਾਹਰਲਿਆਂ ਨੇ ਭੰਨਿਆ ਚੰਗੀ ਤਰ੍ਹਾਂ। ਉਹਨਾਂ ਦੇ ਵਿੱਚ ਸਾਡੇ ਚੰਗੇ ਪ੍ਰਚਾਰਕ ਵੀ ਸੀ ਜਿਨ੍ਹਾਂ ਨੇ ਕਿਹਾ ਜੀ ਠੀਕ ਹੈ ਇਹ ਭੁੱਖ ਹੜਤਾਲ ਨਹੀਂ ਹੈ, ਤੇ ਫਿਰ ਅਕਾਲ ਤਖ਼ਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਤਲਵਾਰ ਚੁੱਕੇ ਅਸੀਂ ਉਹਦੇ ਮਗਰ ਲੱਗਦੇ, ਫਿਰ ਚੁੱਪ ਕਰ ਗਏ। ਪਰ ਅਖੀਰ ਵੇਲੇ ਉਹਨਾਂ ਨੇ ਉਹ 5 ਸਿੰਘ ਸਾਹਿਬਾਨ ਦੇ ਥੱਲੇ ਜੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਨਹੀਂ ਵੀ ਆਏ, 2 ਗ੍ਰੰਥੀ ਲੈ ਲਏ ਹਰਮੰਦਰ ਸਾਹਿਬ ਦੇ ਜੀ, ਉਹਨਾਂ ਤੋਂ ਉਹਨਾਂ ਨੇ ਆਪਣਾ ਜਿਹੜਾ ਉਹ ਨਾ ਉਹ ਸੰਦੇਸ਼ ਸੀ ਨਾ ਆਦੇਸ਼ ਸੀ, ਪਤਾ ਨਹੀਂ ਕੀ ਸੀ ਉਹ, ਲੇਕਿਨ ਉਹਦੇ ਥੱਲੇ ਉਹਨਾਂ ਨੇ ਫਿਰ ਆਪ ਵੀ ਉੱਥੇ ਹੀ ਪਹੁੰਚ ਗਏ ਜਾ ਕੇ। ਸੋ ਜ਼ਾਹਰ ਹੈ ਕਿ ਭਾਈ ਗੁਰਬਖਸ਼ ਸਿੰਘ ਇੱਕ ਸਚਿਆਰਾ ਗੁਰਸਿੱਖ, ਸਾਦਾ, ਪੇਂਡੂ, ਕੋਈ ਇਹਨਾਂ ਸਾਰਿਆਂ ਤੋਂ, ਔਰ ਹਰ ਕੋਈ ਜਦੋਂ ਜਥੇਦਾਰ ਜਾਂ ਅਕਾਲ ਤਖ਼ਤ ਸੁਣਦਾ ਹੈ ਸਤਿਕਾਰ 'ਚ ਹੁੰਦਾ। ਉਹ ਸਿਚੁਏਸ਼ਨ ਥੋੜੀ ਜਿਹੀ ਕਮਜ਼ੋਰ ਹੈਂਡਲ ਹੋਈ ਔਰ ਉਹਦੇ 'ਚ ਅਸੀਂ ਸਮਝਦੇ ਹਾਂ ਵੀ ਅੰਦਰ ਬੈਠੇ ਜਿਹੜੇ ਕਮੇਟੀ ਦੇ ਮੈਂਬਰ ਸੀ, ਜਿਹਨਾਂ 'ਚ ਖਾਸ ਤੌਰ ਤੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਪ੍ਰੋਟੈਸਟ ਵੀ ਕੀਤਾ, ਜਥੇਦਾਰਾਂ ਨੂੰ ਵੀ ਕਿਹਾ ਜੀ ਪਹਿਲਾਂ ਸਾਨੂੰ ਦੱਸੋ ਵੀ ਆਦੇਸ਼ ਹੈ, ਸੰਦੇਸ਼ ਹੈ, ਹੁਕਮਨਾਮਾ ਹੈ, ਗੁਰਮਤ ਹੈ। ਜਦੋਂ ਉਹਨਾਂ ਨੇ 2 ਵਾਰ ਇਹ ਸਵਾਲ ਰਿਪੀਟਡਲੀ ਪੁੱਛਿਆ ਜਦੋਂ ਅੰਦਰ ਮੀਟਿੰਗ ਚੱਲ ਰਹੀ ਸੀ, ਤੇ ਈਵਨ ਭਾਈ ਗੁਰਬਖਸ਼ ਸਿੰਘ ਹੀ ਕਹਿਣ ਲੱਗੇ ਨਹੀਂ ਜੀ ਇਹ ਤਾਂ ਜਥੇਦਾਰ ਸਾਹਿਬ ਦਾ, ਸਿੰਘ ਸਾਹਿਬ ਦਾ ਨਿਰਾਦਰ ਹੈ। ਸੋ ਭਾਈ ਹਰਪਾਲ ਸਿੰਘ ਉੱਠ ਕੇ ਬਾਹਰ ਆ ਗਏ, ਦੂਜਿਆਂ ਮੈਂਬਰਾਂ ਨੂੰ ਵੀ ਇਸ ਗੱਲ 'ਚੋਂ ਥੋੜੀ ਜਿਹੀ ਬੇਦਿਲੀ ਹੋਈ। ਸੋ ਅਸੀਂ ਸਮਝਦੇ ਹਾਂ ਵੀ ਇਹ ਪਾਰਟ ਜ਼ਰੂਰ ਥੋੜਾ ਜਿਹਾ ਕਮਜ਼ੋਰੀ ਵਾਲਾ ਰਿਹਾ, ਪਰ ਜਥੇਦਾਰ ਮਨਾ ਕੇ ਆ ਗਏ, ਉਹਨਾਂ ਨੂੰ ਹਸਪੀਟਲ ਐਡਮਿਟ ਕਰਾ ਦਿੱਤਾ।
ਪਰ ਜਦੋਂ ਅਗਲੇ ਦਿਨ ਭਾਈ ਗੁਰਬਖਸ਼ ਸਿੰਘ ਸ੍ਰੀ ਅੰਮ੍ਰਿਤਸਰ ਪਹੁੰਚੇ, ਮਾਤਾ ਗੰਗਾ ਨਿਵਾਸ 'ਚ ਉਹਨਾਂ ਨੂੰ ਠਹਿਰਾਇਆ, ਫਿਰ ਅਕਾਲ ਤਖਤ ਪਾਠ ਦੇ ਭੋਗ ਤੇ ਉਹ ਆਏ ਤੇ ਉਹਨਾਂ ਨੂੰ ਪਰਿਕਰਮਾ ਦੇ ਵਿੱਚ ਵੀ ਇੱਕ ਬੀਬੀ ਆਸਟ੍ਰੇਲੀਆ ਤੋਂ ਗਈ ਹੋਈ ਸੀ, ਉਹਨਾਂ ਨੇ ਇਹੀ ਕਿਹਾ ਕਿ ਜੇ ਤੁਸੀਂ ਅਰਦਾਸ ਤਾਂ ਤੁਹਾਡੀ ਪੂਰੀ ਨਹੀਂ ਹੋਈ, ਅਜੇ ਤਾਂ 2 ਹੀ ਆਏ ਨੇ ਬਾਹਰ। ਔਰ ਸਰਕਾਰ ਦੀ ਬਦਨੀਤੀ ਸੀ, ਉਹਨਾਂ ਨੇ ਦੂਸਰੇ 2 ਨੂੰ ਛੱਡਣਾ ਨਹੀਂ ਸੀ ਬੜੈਲ ਵਾਲਿਆਂ ਨੂੰ। ਔਰ ਅਸੀਂ ਇਹਦਾ ਕ੍ਰੈਡਿਟ ਦਿੰਦੇ ਹਾਂ ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਕਿ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਵੀ ਇਹਨਾਂ ਦਾ ਜਾਲ ਸਿੰਘ ਸਾਹਿਬਾਨ ਦਾ ਸੀ, ਇਹਦੇ 'ਚ ਅਸੀਂ ਫਸ ਗਏ। ਨਾਲ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੈਂ ਉਦੋਂ ਹੀ ਪ੍ਰਸ਼ਾਦਾ ਛਕਾਂਗਾ ਜਦੋਂ ਦੂਸਰੇ 2 ਵੀ ਬਾਹਰ ਆ ਜਾਣਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਸਕਸੈਸ ਹੈ ਕਿ 4 ਜੀ ਜਿਹੜੇ ਵਿਚਾਰੇ ਆਪਣੇ ਪਰਿਵਾਰਾਂ ਤੋਂ, ਟੱਬਰਾਂ ਤੋਂ 18-18 20 ਸਾਲ ਤੋਂ ਜਿਹੜਾ ਉਹ ਦੂਰ ਸੀ, ਉਹ ਆਏ ਨੇ, ਭਾਵੇਂ ਵਕਤੀ ਤੌਰ ਤੇ ਨੇ, ਟੈਂਪਰੇਰੀ, ਕੋਈ ਕਿੰਨੇ ਦਿਨ ਹੈ ਕਿੰਨੇ ਨਹੀਂ ਹੈ। ਕਰਨਾਟਕਾ ਯੂਪੀ ਵਾਲਿਆਂ ਦੀ ਪ੍ਰੋਸੈਸ ਸ਼ੁਰੂ ਹੈ। ਕੌਮ ਨੇ ਇੱਕ ਵਾਰ ਫੇਰ ਜਿਹੜੀ ਗੱਲ ਮੈਂ ਸਮਝਦਾ ਵੀ ਸਭ ਤੋਂ ਅਹਿਮ ਹੈ, ਇਹ ਦੱਸ ਦਿੱਤਾ ਹੈ ਕਿ ਜੇ ਕੋਈ ਸਚਿਆਰਤਾ ਦੇ ਨਾਲ, ਦ੍ਰਿੜਤਾ ਦੇ ਨਾਲ ਆ ਕੇ ਖਲੋਂਦਾ ਹੈ ਤੇ ਕੌਮ ਅੱਜ ਵੀ, ਕੌਮ ਦੇ ਵਿੱਚ ਗੁਰੂ ਦੀ ਕਲਾ ਵਾਪਰਦੀ ਹੈ, ਕੌਮ ਖਲੋਂਦੀ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ 2012 ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਲੈਕ ਵਾਰੰਟਸ ਦੇ ਵੇਲੇ ਵੀ ਇਹੀ ਜਜ਼ਬਾ ਸਾਹਮਣੇ ਆਇਆ ਸੀ ਕੌਮੀ ਤੌਰ ਤੇ। ਬਲੈਕ ਵਾਰੰਟ ਜਿਹੜੇ ਨੇ ਉਹਨਾਂ ਨੂੰ 2 ਵਾਰ ਜਾਰੀ ਕੀਤੇ, ਵਾਪਸ ਲੈਣੇ ਪਏ ਸੀ। ਔਰ 2013 ਦੇ ਵਿੱਚ ਭਾਈ ਗੁਰਬਖਸ਼ ਸਿੰਘ ਦੀ ਦ੍ਰਿੜਤਾ ਦੀ ਬਦੌਲਤ 4 ਜਿਹੜੇ ਨੌਜਵਾਨ ਸਨ ਜਦੋਂ ਜੇਲ੍ਹਾਂ 'ਚ ਗਏ, ਬੁਢਾਪੇ 'ਚ ਆ ਗਏ ਨੇ, ਉਹ ਪੈਰੋਲ ਤੇ ਬਾਹਰ ਆਏ ਨੇ। ਔਰ ਇਹ ਕੋਈ ਐਂਡ ਨਹੀਂ ਹੈ ਮੂਵਮੈਂਟ ਦਾ, ਕਿਸੇ ਹੋਰ ਨੂੰ ਕੋਈ ਰੋਕਦਾ ਨਹੀਂ ਹੈ। ਜਿਹੜਾ ਸਮਝਦਾ ਵੀ ਪੂਰਤੀ ਨਹੀਂ ਹੋਈ, ਕੋਈ ਹੋਰ ਪੂਰਤੀ ਹੈ, ਉਹ ਬੈਠ ਜਾਏ ਵਰਤ ਤੇ ਜਾਂ ਕੋਈ ਹੋਰ ਕੰਮ, ਕੋਈ ਹੋਰ ਤਰੀਕਾ ਲੱਭ ਲੇ, ਕੋਈ ਐਂਡ ਤਾਂ ਨਹੀਂ ਹੈ। ਭਾਈ ਗੁਰਬਖਸ਼ ਸਿੰਘ ਜਿੰਨਾ ਕੁ ਵਿਚਾਰਾ ਇੱਕ ਕਿਰਤੀ ਗੁਰਸਿੱਖ ਫੇਥ ਦੇ ਨਾਲ ਕਰ ਸਕਦਾ ਸੀ, ਉਹਨਾਂ ਨੇ ਕੀਤਾ। ਔਰ ਮੇਰਾ ਖਿਆਲ ਹੈ ਵੀ ਇੰਨੇ ਕੁ ਦੇ ਨਾਲ ਹੀ ਸੰਤੋਖ ਕਰੀਏ, ਨਾ ਕੋ ਉਹਦੇ ਚੋਂ ਹੋਰ ਬਹੁਤਾ ਕੁਝ ਨਿਕਲਣਾ ਸੀ ਤੇ ਨਾ ਹੀ ਫਿਰ ਐਵੇਂ ਬਿਆਸ ਵਾਲਾ ਮਾਹੌਲ ਬਣਾਈਏ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਲਿਖਣ ਦੇ ਲਈ, ਭੈਣ ਜੀ ਦਾ। ਜੀ ਡਾਕਟਰ ਸਾਹਿਬ ਲੈਣੇ ਬ੍ਰੇਕ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।